ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਆਸੀਅਨ ਤੇ ਸਪੈਕਟਰਮ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਵਿੱਕੀ ਗਾਉਂਡਰ, ਜਿਨ੍ਹਾਂ ਨੂੰ ਗੈਂਗਸਟਰ ਕਹਿ ਕੇ ਪੰਜਾਬ ਪੁਲਿਸ ਵੱਲੋਂ ਕਤਲ ਕੀਤਾ ਗਿਆ, ਉਸ ਇਨਸੀਡੈਂਟ ਨੇ ਕਿਵੇਂ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਸਾਰੇ ਮੀਡੀਆ ਦੇ ਵਿੱਚ ਕਿਵੇਂ ਇੱਕ ਡਿਸਕਸ਼ਨ ਜਿਹੀ ਛੇੜ ਦਿੱਤੀ ਹੈ ਕਿ ਗੈਂਗਸਟਰਾਂ ਦੇ ਨਾਮ ਥੱਲੇ ਪੰਜਾਬ ਦੇ ਵਿੱਚ ਇਹ ਸਾਰਾ ਜਿਹੜਾ ਘਟਨਾਕ੍ਰਮ ਚੱਲ ਰਿਹਾ ਹੈ, ਇਹ ਕੀ ਚੱਲ ਰਿਹਾ ਹੈ, ਇਹਦੇ ਪਿੱਛੇ ਕਾਰਨ ਕੀ ਨੇ। ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਕਿਉਂ ਹਥਿਆਰਾਂ ਨੂੰ ਆਪਣੇ ਸ਼ੌਂਕ ਦੇ ਤੌਰ ਤੋਂ ਸ਼ੁਰੂ ਕਰਕੇ, ਮਾਰ ਧਾੜ ਤੋਂ ਸ਼ੁਰੂ ਕਰਕੇ ਫਿਰ ਅੱਗੇ ਜਿਹੜੀ ਇਹ ਗੱਲ ਵੱਧਦੀ ਤੁਰੀ ਜਾਂਦੀ ਹੈ, ਇਸ ਬਾਰੇ ਕੋਈ ਕੁਝ ਕਾਰਨ ਦੱਸ ਰਿਹਾ ਹੈ, ਕੋਈ ਕੁਝ ਕਾਰਨ ਦੱਸ ਰਿਹਾ ਹੈ। ਸੋ TV 84 ਤੇ ਅੱਜ ਅਸੀਂ ਇਸ ਸਾਰੇ ਘਟਨਾਕ੍ਰਮ ਦੇ ਉੱਪਰ ਇੱਕ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਾਰੇ ਘਟਨਾਕ੍ਰਮ ਦੇ ਪਿੱਛੇ ਕਾਰਨ ਕੀ ਨੇ। ਜਿਹੜੀ ਇਹ ਗੈਂਗ ਵਾਰਫੇਅਰ ਹੈਗੀ ਹੈ, ਸਿਆਸਤ ਦਾ ਇਹਦੇ ਵਿੱਚ ਕੀ ਰੋਲ ਹੈ, ਸਮਾਜ ਇਹਨੂੰ ਸੁਧਾਰਨ ਦੇ ਵਿੱਚ ਜਾਂ ਉਹਨਾਂ ਨੌਜਵਾਨਾਂ ਨੂੰ ਵਾਪਸ ਮੁੱਖ ਧਾਰਾ ਦੇ ਵਿੱਚ ਲਿਆਉਣ ਦੇ ਵਿੱਚ ਕੀ ਰੋਲ ਅਦਾ ਕਰ ਸਕਦਾ ਹੈ ਤੇ ਓਵਰਆਲ ਕੀ ਸਥਿਤੀ ਇਸ ਵਕਤ ਪੰਜਾਬ ਦੇ ਵਿੱਚ ਬਣੀ ਹੋਈ ਹੈ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਪੰਜਾਬ ਦੇ ਸਾਬਕਾ DGP ਜੇਲ੍ਹਾਂ ਸ਼ਸ਼ੀ ਕਾਂਤ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਸ਼ਸ਼ੀ ਕਾਂਤ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੇ ਵੀ ਸਾਡੇ ਸ਼ਰੋਤਾ ਹੈਗੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਸਾਰਿਆਂ ਤੇ ਕਿਰਪਾ ਕਰਨ ਜੀ। ਮੇਰਾ ਸੰਦੇਸ਼ ਹੈਗਾ ਹੈ, ਬੇਨਤੀ ਹੈ। ਸ਼ਸ਼ੀ ਕਾਂਤ ਜੀ, ਜਿਵੇਂ ਅਸੀਂ ਗੱਲ ਕੀਤੀ ਹੈ, ਜਿਹੜਾ ਵਿੱਕੀ ਗਾਉਂਡਰ ਦੇ ਕੇਸ ਤੋਂ ਮੈਂ ਪਹਿਲਾਂ ਸ਼ੁਰੂਆਤ ਕਰਨੀ ਚਾਹੂੰਗਾ ਕਿ ਪੰਜਾਬ ਪੁਲਿਸ ਵੱਲੋਂ ਜੋ ਦਾਅਵਾ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਐਨਕਾਊਂਟਰ ਦਾ, ਉਹਨੂੰ ਕਾਊਂਟਰ ਕੀਤਾ ਗਿਆ ਵਿੱਕੀ ਗਾਉਂਡਰ ਦੇ ਘਰਦਿਆਂ ਵੱਲੋਂ ਵੀ। ਤੇ ਓਵਰਆਲ ਜਦੋਂ ਅਸੀਂ ਮੀਡੀਆ ਦੇ ਵਿੱਚ ਦੇਖਦੇ ਹਾਂ, ਕਾਫੀ ਗੱਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਇਹ ਸੁਜੈਸਟ ਕਰਦੀਆਂ ਨੇ ਕਿ ਇਹ ਇੱਕ ਸਟੇਜਡ ਐਨਕਾਊਂਟਰ ਸੀ, ਫੇਕ ਐਨਕਾਊਂਟਰ ਸੀ। ਸੋ ਓਵਰਆਲ ਇਹਦੇ ਤੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦਾ ਬਾਅਦ ਦੇ ਵਿੱਚ ਬਿਆਨ ਆਉਣਾ ਇਹ ਵੀ ਦਰਸਾਉਂਦਾ ਕਿ ਉਹਨਾਂ ਨੇ ਵੀ ਜਿਹੜੀ ਇੱਕ ਡਿਫੈਂਸਿਵ ਲਾਈਨ ਹੈ ਉਹ ਲਈ ਹੈ। ਸੋ ਕੀ ਸਮਝਦੇ ਹੋ ਇਸ ਕੇਸ ਦੇ ਪਿੱਛੇ ਜਿਹੜੀ ਹਕੀਕਤ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਾਂਗਰਸ ਦਾ ਜਿਹੜਾ ਕੇਸ ਹੋਇਆ ਹੈਗਾ, ਜਿਹੜਾ ਐਨਕਾਊਂਟਰ ਹੋਇਆ ਹੈਗਾ, ਹਾਂ, ਇਹਦੇ ਤੇ ਸਵਾਲ ਉੱਠ ਰਹੇ ਹੈਗੇ ਨੇ। ਮੈਂ ਤਾਂ ਸਮਝਦਾ ਹੈ ਕਿ ਜਦੋਂ ਸਵਾਲ ਉੱਠਦੇ ਹੈਗੇ ਨੇ, ਉਨ ਸਵਾਲਾਂ ਦਾ ਜਵਾਬ ਵੀ ਚਾਹੀਦਾ ਹੈਗਾ ਜੀ। ਇਸ ਦੇ ਉੱਤੇ ਅਸਲੀਅਤ ਕੀ ਹੈਗੀ ਹੈ, ਹਕੀਕਤ ਕੀ ਹੈਗੀ ਹੈ, ਇਹਦੇ ਤੇ ਮੈਂ ਸਮਝਦਾ ਹੈਗਾ ਕਿ ਇਹਨੂੰ ਐਗਜ਼ਾਮਿਨ ਕਰਨ ਲਈ ਲੋੜ ਹੈਗੀ ਹੈ ਫਿਰ ਇੱਕ ਪੀਪਲਸ ਕਮਿਸ਼ਨ ਬਣਾਉਣ ਦੀ। ਸਰਕਾਰੀ ਕਮਿਸ਼ਨ ਜਿਹੜੇ ਹੈਗੇ ਨੇ ਉਹਨਾਂ ਤੇ ਮੇਰਾ ਕੋਈ ਯਕੀਨ ਨਹੀਂ ਹੈਗਾ। ਆਮ ਤੌਰ ਤੇ ਸਰਕਾਰ ਦੀ ਲਾਈਨ ਜਿਹੜੀ ਹੈਗੀ ਹੈ ਉਹੀ ਰੈਸਟੋਰ ਦੈਟ ਲਾਈਨ। ਪਰ ਜੇ ਪੀਪਲਸ ਕਮਿਸ਼ਨ ਹੈਗਾ ਜਿਹੜਾ ਕਿ ਲੋਕਾਂ ਦੁਆਰਾ ਆਪਣਾ ਬਣਾਇਆ ਜਾਂਦਾ, ਜਿਸ ਤਰ੍ਹਾਂ ਕਿ ਬਰਗਾੜੀ ਦਾ ਇੰਸੀਡੈਂਟ ਹੋਇਆ ਸੀ ਜਿਹਦੇ ਚ ਜਸਟਿਸ ਕਾਰਜੂਤ ਸਨ ਤੇ ਮੈਂ ਵੀ ਉਹਦੇ ਵਿਚਕਾਰ ਸੀ, ਇਸ ਤਰ੍ਹਾਂ ਦੇ ਕਮਿਸ਼ਨ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਸਰਕਾਰੀ ਅਧਾਰੇ ਕੋਆਪਰੇਟ ਤੇ ਨਹੀਂ ਕਰਦੇ ਹੈਗੇ ਨੇ। ਪਰ ਸਿਰਫ ਇਸ ਤਰ੍ਹਾਂ ਦੇ ਕਮਿਸ਼ਨ ਹਕੀਕਤ ਲਿਆ ਸਕਦੇ ਹੈਗੇ। ਮੈਂ ਸਮਝਦਾ ਹੈਗਾ ਕਿ ਇਹ ਜਿਹੜਾ ਇੰਸੀਡੈਂਟ ਹੋਇਆ ਹੈਗਾ, ਇਹਦੀ ਹਕੀਕਤ ਕੀ ਹੈਗੀ ਹੈ, ਇਹਦਾ ਕੀ ਰੋਲ ਸੀ, ਇਹਦੇ ਬਾਰੇ ਪੀਪਲਸ ਕਮਿਸ਼ਨ ਬਣਨਾ ਚਾਹੀਦਾ ਹੈਗਾ। ਪਰ ਇੱਥੇ ਮੈਂ ਇੱਕ ਹੋਰ ਗੱਲ ਵੀ ਕਰਨਾ ਚਾਹੁੰਦਾ ਹੈਗਾ। ਇਹ ਜਿਹੜਾ ਐਨਕਾਊਂਟਰ ਹੋਇਆ ਹੈਗਾ, ਜਿਹੜਾ ਇੱਕ ਨੌਜਵਾਨ ਦਾ ਜਿਹੜਾ ਜਿਸ ਤਰ੍ਹਾਂ ਕਤਲ ਹੋਇਆ ਹੈਗਾ, ਜਾਂ ਰੀਅਲ ਐਨਕਾਊਂਟਰ ਸੀ, ਅਸਲੀ ਕਹਾਣੀ ਦਾ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਹੈਗੀ ਹੈ। ਪਰ ਉਹ ਨੌਜਵਾਨ ਜਿਹੜਾ ਕਿ ਇੱਕ ਸਪੋਰਟਸ ਪਰਸਨ ਸੀ, ਵਿੱਕੀ, ਜਿਹੜਾ ਜਲੰਧਰ ਗਿਆ ਸੀ, ਉਹ ਉਸ ਥਾਂ ਤੋਂ, ਉਸ ਜਿਹੜਾ ਰੂਪ ਸੀ ਉਹਦਾ ਸਪੋਰਟਸ ਪਰਸਨ ਦਾ, ਜਿਹੜਾ ਬੱਚੇ ਦਾ, ਉਹ ਇਸ ਪਾਸੇ ਕਿਵੇਂ ਤੁਰ ਗਿਆ, ਕਿਹਦੇ ਕਹਿਣ ਤੇ ਤੁਰ ਗਿਆ, ਉਹਦੇ ਉੱਤੇ ਵੀ ਬੜਾ ਜ਼ੋਰ ਦੇਣਾ ਚਾਹੀਦਾ ਹੈਗਾ। ਉਹਨੂੰ ਬੇਨਕਾਬ ਕਰਨਾ ਚਾਹੀਦਾ ਹੈ।
ਜੀ ਬਿਲਕੁਲ ਸ਼ਸ਼ੀਕਾਂਤ ਜੀ, ਜਿਵੇਂ ਤੁਸੀਂ ਇਸ ਫੀਲਡ ਦੇ ਵਿੱਚ ਰਹੇ ਹੋ, ਤੁਸੀਂ ਸਰਵਿਸ ਕੀਤੀ ਹੈ, ਕੀ ਸਮਝਦੇ ਹੋ ਕਿ ਜਿਹੜੇ ਇਹਦੇ ਪਿੱਛੇ ਕਾਰਨ ਕੀ ਨੇ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਹੈਗੀ ਹੈ ਉਹ ਇਸ ਰਸਤੇ ਨੂੰ ਚੂਜ਼ ਕਰਦੀ ਹੈ, ਕਿਉਂ ਚੂਜ਼ ਕਰਦੀ ਹੈ? ਇਹਦੇ ਪਿੱਛੇ ਕਾਰਨ ਕੀ ਸਮਝਦੇ ਹੋ? ਸਮਾਜ ਦਾ ਵੀ ਇੱਕ ਰੋਲ ਹੈਗਾ, ਇੱਕ ਜਿਹੜੀ ਸਿਆਸਤ ਹੈਗੀ ਹੈ ਇੱਕ ਵੱਡਾ ਫੈਕਟਰ ਮੰਨਿਆ ਜਾਂਦਾ ਹੈ ਕਿ ਜਿਹੜੀ ਪੋਲੀਟੀਕਲ ਕਲਾਸ ਹੈ ਉਹ ਨੌਜਵਾਨਾਂ ਨੂੰ ਵਰਤਦੀ ਹੈ ਆਪਣੇ ਮੁਫਾਦਾਂ ਦੇ ਲਈ, ਆਪਣੇ ਬਿਜ਼ਨਸ ਇੰਟਰਸਟ ਦੇ ਲਈ, ਤੇ ਹੋਰ ਕੀ ਕਾਰਨ ਸਮਝਦੇ ਹੋ ਇਹਦੇ ਵਿੱਚ? ਇਹ ਗੱਲ ਬਿਲਕੁਲ ਤੁਸੀਂ ਠੀਕ ਕਹੀ ਹੈਗੀ ਹੈ ਕਿ ਸਮਾਜ ਦਾ ਰੋਲ ਕਹਿਣਾ ਹੈਗਾ, ਪਰ ਕਿਹੜੇ ਸਮਾਜ ਦਾ ਰੋਲ ਕਹਿਣਾ ਹੈਗਾ ਦੀ ਗੱਲ ਕਰ ਰਹੇ ਹੈਗੇ ਆ। ਸਮਾਜ ਅੱਜ ਦੀ ਤਰੀਕ 'ਚ ਇੰਨਾ ਪਤਾ ਨਹੀਂ ਡਰ ਹੈਗਾ ਹੈ ਕਿ ਕੀ ਹੈਗਾ ਹੈ। ਬਿਲਕੁਲ ਮੈਂ ਸਮਝਦਾ ਹੈਗਾ ਸਾਡਾ ਸਮਾਜ ਜਿਹੜਾ ਹੈਗਾ ਅੱਜ ਦੀ ਤਰੀਕ ਦੇ ਵਿੱਚ ਜਿਸ ਤਰ੍ਹਾਂ ਦੀ ਇੱਕ ਪੈਰਾਲਿਸਿਸ ਹੁੰਦਾ ਹੈਗਾ, ਪੈਰਲਿਟਿਕ ਕੰਡੀਸ਼ਨ ਹੁੰਦੀ ਹੈਗੀ, ਉਸ ਤਰ੍ਹਾਂ ਦੇ ਵਿੱਚ ਹੈਗਾ। ਉਹਨਾਂ ਦੇ ਵਿਚਕਾਰ ਜਨੂਨ, ਉਹਨਾਂ ਦੇ ਵਿਚਕਾਰ ਜਿਹੜੇ ਆਈਡੀਅਲਸ ਹੈਗੇ ਨੇ, ਉਹਨਾਂ ਦੇ ਵਿਚਕਾਰ ਜੇ ਸੱਚ ਬੋਲਣ ਦੀ ਗੱਲ ਹੈਗੀ ਹੈ, ਉਹ ਪੂਰੀ ਮਰ ਗਈ ਹੈ। ਇਸ ਕਰਕੇ ਜਿਹੜਾ ਪੋਲੀਟੀਕਲ ਸਰਕਲ ਹੈਗਾ ਉਹ ਇਹਦਾ ਪੂਰਾ ਫਾਇਦਾ ਉਠਾ ਰਿਹਾ ਹੈਗਾ, ਗਿਣੇ ਚੁਣੇ ਬੰਦੇ। ਅਬ ਦੇਖੋ ਤੁਸੀਂ ਅੱਜ ਇੱਕ ਸ਼ਾਇਦ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਹੋਰ ਬਿਆਨ ਆਇਆ ਹੈਗਾ ਜਿਹੜਾ ਕਿ ਮੈਂ ਦੇਖ ਰਿਹਾ ਸੀ ਕਿ ਵਿੱਕੀ ਗੋਂਦਰ ਜਿਹੜਾ ਹੈਗਾ ਇਹਨੂੰ ਕਿਸੇ ਪੋਲੀਟੀਸ਼ੀਅਨ ਨੇ ਵਰਤਿਆ ਸੀ। ਸਪੈਸੀਫਿਕ ਕੋਈ ਨਾਮ ਵੀ ਆ ਰਿਹਾ ਹੈਗਾ ਜੀ, ਅਵਤਾਰ ਹੈਨਰੀ ਦਾ ਨਾਮ ਆ ਰਿਹਾ ਹੈ ਸਾਰੇ ਕੇਸ ਦੇ ਵਿੱਚ। ਹਾਂ, ਕਿਉਂਕਿ ਮੇਰੇ ਕੋਲ ਪ੍ਰੂਫ ਨਹੀਂ ਹੈਗਾ, ਸੋ ਉਹਦਾ ਨਾਮ ਆ ਰਿਹਾ ਹੈਗਾ। ਇੱਕ ਹੋਰ ਪਹਿਲੇ ਕੁਝ ਦਿਨ ਪਹਿਲੇ ਇੱਕ ਨੌਜਵਾਨ ਬਾਹਰ ਆਇਆ ਸੀ ਜੇਲ੍ਹ ਤੋਂ ਆਪਣੀ ਸਜ਼ਾ ਕੱਟ ਕੇ, ਲੱਖਾ ਸਦਾਨਾ ਜੀ, ਉਹਨੇ ਵੀ ਕਿਸੇ ਪੋਲੀਟੀਸ਼ੀਅਨ ਦਾ ਨਾਂ ਲਿੱਤਾ ਸੀ ਕਿ ਇਸ ਤਰੀਕੇ ਨਾਲ ਉਹ ਪੋਲੀਟੀਸ਼ੀਅਨ ਨੇ ਵਰਤਿਆ। ਪ੍ਰੋਬਲਮ ਕੀ ਹੈ ਕਿ ਇਹ ਇਸ਼ੂ ਹੈਗਾ ਕਿ ਪੋਲੀਟੀਸ਼ੀਅਨਸ ਨੂੰ ਚਾਹੀਦੇ ਹੈਗੇ ਨੇ ਮਸਲਮੈਨ, ਔਰ ਮਸਲਮੈਨ ਕੌਣ ਹੁੰਦੇ ਹੈਗੇ ਨੇ? ਇਸ ਤਰ੍ਹਾਂ ਦੇ ਨੌਜਵਾਨ ਜਿਨ੍ਹਾਂ ਦੀ ਸਿਹਤ ਚੰਗੀ ਹੈਗੀ ਹੈ, ਸਪੋਰਟਸ ਪਰਸਨ ਹੈਗੇ ਨੇ, ਜਿਨ੍ਹਾਂ ਦਾ ਪਰਸਨੈਲਿਟੀ ਚੰਗੀ ਹੈਗੀ ਹੈ, ਉਹ ਉਹਨਾਂ ਨੂੰ ਵਰਤ ਕੇ ਆਪਣੇ ਗਲਤ ਕੰਮਾਂ ਲਈ, ਚਾਹੇ ਪੋਲੀਟੀਕਲ ਕਿਸੇ ਨੂੰ ਡਰਾਉਣਾ ਧਮਕਾਉਣਾ ਹੈਗਾ ਹੈ, ਚਾਹੇ ਕਿਤੇ ਉਗਰਾਹੀ ਕਰਾਉਣੀ ਹੈਗੀ ਹੈ, ਕਿਤੇ ਕਬਜ਼ਾ ਕਰਨਾ ਹੈਗਾ ਹੈ। ਇੱਕ ਸੈਕਸ਼ਨ ਹੈਗਾ ਪੋਲੀਟੀਸ਼ੀਅਨਸ ਦਾ ਜਿਨ੍ਹਾਂ ਦਾ ਕੰਮ ਇਹੀ ਹੈਗਾ ਕਿ ਜਿਹੜਾ ਧਮਕਾ ਕਰਕੇ ਆਪਣਾ ਅਸਲ ਰਸੂਖ ਜਿਹੜਾ ਹੈਗਾ ਹੈ ਇੱਕ ਇਸ ਤਰ੍ਹਾਂ ਦੇ ਸਮਾਜ ਦੇ ਉੱਤੇ ਜਿਹੜਾ ਕਿ ਜਿਸ ਤਰ੍ਹਾਂ ਮੈਂ ਕਿਹਾ ਹੈਗਾ ਪੈਰਾਲਿਟਿਕ ਕੰਡੀਸ਼ਨ ਦੇ ਵਿਚਕਾਰ ਹੈਗਾ ਹੈ, ਉਹਨੂੰ ਡਰਾ ਧਮਕਾ ਕਰਕੇ ਆਪਣਾ ਕੰਮ ਕਰਨਾ ਜੀ। ਤੇ ਮੈਂ ਸਮਝਦਾ ਹੈਗਾ ਜਿਹੜਾ ਮੇਰਾ ਆਪਣਾ ਐਕਸਪੀਰੀਅੰਸ ਹੈਗਾ ਉਹਦੇ ਵਿੱਚ ਵੀ ਇਹੀ ਹੈਗਾ ਕਿ ਇਸ ਤਰ੍ਹਾਂ ਦੇ ਨੌਜਵਾਨ ਜਿਹਨਾਂ ਦੀ ਸਿਹਤ ਚੰਗੀ ਹੈਗੀ ਹੈ, ਜੋ ਸਪੋਰਟਸ ਪਰਸਨ ਹੈਗੇ ਨੇ, ਉਹਨਾਂ ਨੂੰ ਜਾਂ ਤੇ ਆਮ ਤੌਰ ਤੇ ਕੁਝ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਉਹਨਾਂ ਨੂੰ ਮੂਰਖ ਬਣਾ ਕਰਕੇ, ਉਹਨਾਂ ਨੂੰ ਥਾਪੀ ਦੇ ਕਰਕੇ, ਉਹਨਾਂ ਨੂੰ ਐਨਕਰੇਜ ਕਰਕੇ, ਜਿਸ ਤਰ੍ਹਾਂ ਵੀ ਹੈਗਾ ਹੈ ਅੰਗਰੇਜ਼ੀ ਚ ਕਹੀਏ ਹੋਗਾ ਕਰੁਕ, ਉਹਨਾਂ ਨੂੰ ਆਪਣੇ ਕੰਮ ਲਈ ਆਪਣੇ ਪਾਸੇ ਕਸੀਦ ਲੈਂਦੇ ਹੈਗੇ ਹੈ। ਤੇ ਉਹਨਾਂ ਬੱਚਿਆਂ ਦਾ ਸਰੂਪ ਜਿਹੜਾ ਹੈਗਾ ਫਿਰ ਇਹ ਹੋ ਜਾਂਦਾ ਹੈਗਾ ਜਿਸ ਤਰ੍ਹਾਂ ਵਿੱਕੀ ਗੋਂਦਰ ਦਾ ਹੋ ਗਿਆ, ਜਿਸ ਤਰ੍ਹਾਂ ਮੈਂ ਦੱਸਿਆ ਇਹ ਬੱਚਾ ਜਿਹੜਾ ਬਠਿੰਡੇ ਦਾ ਹੈਗਾ ਹੈ, ਲੱਖਾ ਸਦਾਨਾ ਹੈਗਾ ਹੈ ਜੀ। ਇੱਕ ਹੋਰ ਪਹਿਲੇ ਐਨਕਾਊਂਟਰ ਹੋਇਆ ਸੀ ਜਲੰਧਰ ਦੇ ਨੇੜੇ ਹੀ, ਉਹਦੇ ਵਿੱਚ ਵੀ ਇੱਕ ਨੌਜਵਾਨ ਗਿਆ ਸੀ। ਇਨ ਸਾਰਿਆਂ ਦਾ ਸ਼ੁਰੂਆਤ ਇਸ ਤਰ੍ਹਾਂ ਦੀ ਹੈਗੀ ਹੈ। ਦੋਸ਼ੀ ਮੈਂ ਸਮਝਦਾ 100% ਪੋਲੀਟੀਸ਼ੀਅਨਸ ਹੈ, ਔਰ ਕੋਈ ਪੋਲੀਟੀਸ਼ੀਅਨ ਕਿਸੇ ਵੀ ਪਾਰਟੀ ਦਾ ਹੈਗਾ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦਾ, ਕਿਉਂਕਿ ਆਮ ਤੌਰ ਤੇ ਅਕ੍ਰੋਸ ਦਾ ਜਿਹੜਾ ਪੂਰਾ ਸਰਕਲ ਹੈਗਾ ਪੋਲੀਟੀਕਲ ਸਰਕਲ ਜਿਹੜਾ ਹੈਗਾ ਸਭ ਯੂਜ਼ ਕਰਦੇ ਹੈਗੇ ਨੇ। ਬੇਸਿਕਲੀ ਇਟ ਇਜ਼ ਜਸਟ ਦੈਟ ਕਿ ਮੈਂ ਤੁਹਾਡਾ ਜਿਹੜਾ ਹੈਗਾ ਤੁਹਾਡੀ ਗਲਤੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਣਦੇਖਾ ਕਰ ਰਿਹਾ, ਤੁਸੀਂ ਮੇਰੀ ਅਣਦੇਖਾ ਕਰਦੇ ਜਾਓ। ਅਸੀਂ ਆਪਣਾ ਕੰਮ ਜਿਹੜਾ ਹੈਗਾ ਕਰਦੇ ਜਾਈਏ, ਆਪਣੀ ਪੋਲੀਟਿਕਸ ਕਰੀਏ, ਆਪਣਾ ਪੋਲੀਟੀਕਲ ਪਾਵਰ ਦਾ ਇਸਤੇਮਾਲ ਕਰੀਏ, ਔਰ ਪੋਲੀਟੀਕਲ ਪਾਵਰ ਦਾ ਇਸਤੇਮਾਲ ਜਨਤਾ ਦੇ ਹਿੱਤ ਦੇ ਲਈ ਨਹੀਂ ਬਲਕਿ ਆਪਣੇ ਹਿੱਤ ਦਾ ਕਰੀਏ। ਕਿੰਨਾ ਪੈਸਾ ਕੌਣ ਇਕੱਠਾ ਕਰ ਸਕਦਾ ਹੈ, ਦੈਟ ਇਜ਼ ਦ ਰੇਸ, ਦੈਟ ਇਜ਼ ਅਨਫੋਰਚੂਨੇਟ। ਕਈ ਸਟੋਰੀ ਹੈ ਜਿਹੜੀ ਕਿ ਮੇਰੀ ਆਪਣੇ ਐਕਸਪੀਰੀਅੰਸ ਦੀ ਬੇਸਿਸ ਤੇ ਮੈਂ ਜਿਹੜੀ ਗੱਲ ਕਰ ਰਿਹਾ ਹੈਗਾ, ਜਿਹੜਾ ਮੈਂ ਵੇਖਿਆ ਸਮਾਜ ਨੂੰ ਵਿਚਰਨਾ ਵੀ ਹੈਗਾ ਸਮਾਜ ਦੇ ਵਿੱਚ। ਦਿਸ ਇਜ਼ ਦ ਰੀਅਲ ਸਟੋਰੀ ਜੀ। ਬਿਲਕੁਲ ਸ਼ਸ਼ੀਕਾਂਤ ਜੀ, ਇਹ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਪੋਲੀਟੀਕਲ ਸਰਕਲਸ ਦੇ ਵਿੱਚੋਂ ਇੱਦਾਂ ਦਾ ਰੁਝਾਨ ਦੇਖਣ ਨੂੰ ਮਿਲਦਾ ਹੈ ਤਾਂ ਜਿਹੜੇ ਉਹਦੇ ਵਿਕਟਮ ਨੇ ਉਹ ਪੰਜਾਬ ਦੇ ਨੌਜਵਾਨ ਬਣਦੇ ਆ। ਪਰ ਇੱਕ ਥਿਊਰੀ ਇਸ ਸਾਰੇ ਸਮੇਂ ਦੇ ਵਿੱਚ ਹੋਰ ਵੀ ਜਿਹੜੀ ਹੈ ਉਹ ਕਾਫੀ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਰਹੀ ਹੈ ਕਿ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਪੰਜਾਬ ਦੀ ਨੌਜਵਾਨੀ ਦੀ ਗੱਲ ਕਰਦੇ ਹਾਂ, ਤਾਂ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਅਸੀਂ ਦੇਖਿਆ 1984 ਜਾਂ ਉਹਦੇ ਤੋਂ ਬਾਅਦ ਕਿਵੇਂ ਇੱਕ ਨਸਲਕੁਸ਼ੀ ਦਾ ਦੌਰ ਸੀ, ਉਹਦੇ ਤੋਂ ਬਾਅਦ ਇੱਕ ਨਸ਼ਿਆਂ ਦਾ ਦੌਰ ਵੀ ਜਿਹੜਾ ਹੈ ਉਹ ਨਾਲ ਦੀ ਨਾਲ ਚੱਲ ਰਿਹਾ ਹੈ। ਤੇ ਕਿਤੇ ਨਾ ਕਿਤੇ ਇਹ ਗੱਲ ਵੀ ਕਹੀ ਜਾ ਰਹੀ ਹੈ ਡਾਇਰੈਕਟਲੀ ਤੌਰ ਤੇ ਕਿ ਪਹਿਲਾਂ ਜਿਹੜੀ ਪੰਜਾਬ ਦੀ ਨੌਜਵਾਨੀ ਸੀ ਉਹਨਾਂ ਨੂੰ ਡਾਇਰੈਕਟਲੀ ਤੌਰ ਤੇ ਟਾਰਗੇਟ ਕੀਤਾ ਗਿਆ ਖਾੜਕੂ ਕਹਿ ਕੇ,
फिर एक नशिਆਂ ਦੀ ਜਿਹੜੀ ਵਾਰ ਹੈ ਉਹ ਥੋਪੀ ਗਈ ਤੇ ਅੱਜ ਜਿਹੜੀ ਹੈਗੀ ਹੈ ਪੰਜਾਬ ਦੀ ਨੌਜਵਾਨੀ ਨੂੰ ਉਹ ਗੈਂਗਸਟਰ ਕਹਿ ਕੇ ਮਾਰਿਆ ਜਾ ਰਿਹਾ ਹੈ ਸਟੇਟ ਵੱਲੋਂ ਹਕੂਮਤ ਵੱਲੋਂ। ਇਹਦੇ ਨਾਲ ਤੁਸੀਂ ਕਿਵੇਂ ਰਿਲੇਟ ਕਰਦੇ ਹੋ? ब्रॉडली जो तुसीं गल कही हैगी है ਉਹਦੇ ਤੇ मैं एग्री करना हैगा। ਜਿਹੜੀ अपनी कौम हैगी है बेसिकली कौम हैगी एक मार्शल कौम। वाहिगुरू जी ने दसवें पातशाह ने ਜਿਹੜਾ ਲੋਕਾਂ ਨੂੰ ਗਿਆਨ ਦਿੱਤਾ, ਉਹਨਾਂ ਨੂੰ ਸਾਜਿਆ, ਉਹਦੇ ਬਾਅਦ ਜਿਹੜਾ ਉਹਨਾਂ ਨੇ ਆਈਡੀਅਲਸ ਹੈਗੇ ਨੇ ਉਹਨਾਂ ਦੇ ਤੇ ਉਹ ਮੈਂ ਸਮਝਦਾ ਹੈਗਾ ਕਿ ਵੀ ਆਰ ਆਲ ਅ ਮਾਰਸ਼ਲ ਕੌਮ। ਔਰ ਮਾਰਸ਼ਲ ਕੌਮ ਤੋਂ ਜਿਹੜਾ ਵੀ ਸਿਆਸੀ ਸਰਕਲ ਹੈਗਾ ਉਹ ਹਮੇਸ਼ਾ ਡਰਦਾ ਹੈਗਾ, ਕੋਸ਼ਿਸ਼ ਹੁੰਦੀ ਹੈਗੀ ਹੈ ਉਹਨਾਂ ਦੀ ਕਿ ਇਹਨਾਂ ਨੂੰ ਦਬਾ ਕੇ ਰੱਖੋ ਜੀ। ਅਸੀਂ ਜਦੋਂ ਗੱਲ ਕਰਦੇ ਹੈਗੇ ਆ ਨਸਲ ਕੁਸ਼ੀ ਦੀ, ਇੱਥੇ ਮੇਰਾ ਥੋੜਾ ਜਿਹਾ ਨਜ਼ਰੀਆ ਥੋੜਾ ਜਿਹਾ ਵਰਕ ਹੈਗਾ ਜਿਹੜਾ ਵੀ ਇੱਥੇ ਜਿਹੜੀ ਵੀ ਹੁਕਮਰਾਨ ਰਹੇ ਹੈਗੇ ਨੇ ਨਸਲ ਕੁਸ਼ੀ ਕਾਫੀ ਸਮਾਂ ਤੋਂ ਲਗਾਤਾਰ ਚਲਦੀ ਆ ਰਹੀ ਹੈ। ਸਿਰਫ 84 ਚ ਨਹੀਂ ਹੋਈ। 84 ਵਾਸ ਯੈਟ ਅਨਦਰ ਇਨਸੀਡੈਂਟ ਜਿਹਦੇ ਚ ਮੈਸਿਵ ਔਰ ਜਿਹੜਾ ਹੈਗਾ ਕ੍ਰੂਅਲ ਐਂਡ ਗਿਰੀ ਹੋਈ ਹਰਕਤ ਹੋਈ ਹੈਗੀ ਹੈ ਜੀ। ਤੁਸੀਂ 47 ਦੀ ਗੱਲ ਕਰੋ ਜਦੋਂ ਪਾਰਟੀਸ਼ਨ ਹੋਇਆ ਹੈਗਾ, ਸਾਰਿਆਂ ਤੋਂ ਜ਼ਿਆਦਾ ਕੌਣ ਕਿਹਨਾਂ ਦੀ ਮੌਤ ਹੋਈ ਹੈਗੀ ਹੈ, ਨਸਲ ਕੁਸ਼ੀ ਉਸ ਵੇਲੇ ਹੋਈ ਹੈਗੀ ਹੈ। ਉਹਦੇ ਪਹਿਲੇ ਜਦੋਂ ਅੰਗਰੇਜ਼ ਇੱਥੇ ਸਨ, ਪੰਜਾਬੀਆਂ ਨੂੰ ਸਿੱਖਾਂ ਨੂੰ ਫੌਜ ਦੇ ਵਿੱਚ ਭਰਤੀ ਕਰੋ, ਉਹਨਾਂ ਨੂੰ ਫਰਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਉਹਦੇ ਚ ਲਾਓ। ਅਗੇਨ ਦੈਟ ਵਾਸ ਅ ਪਲਾਨ ਦਿਸ ਥਿੰਗ ਕਿ ਇਸ ਨੂੰ ਹਮੇਸ਼ਾ ਕਾਬੂ ਕਰਕੇ ਰੱਖੋ ਜੀ। ਔਰ ਇਵਨ ਆਫਟਰ 47 ਦੇ ਬਾਅਦ 84 ਆਇਆ ਔਰ ਉਹ ਨਸਲ ਕੁਸ਼ੀ ਜਿਹੜੀ ਹੈਗੀ ਹੈ ਹੁਣ ਵੀ ਚੱਲਦੀ ਜਾ ਰਹੀ ਹੈਗੀ ਹੈ। ਜਿਸ ਤਰ੍ਹਾਂ ਮੈਂ ਕਿਹਾ ਸਾਡਾ ਸਮਾਜ ਜਿਹੜਾ ਹੈਗਾ ਦੈਟ ਇਜ਼ ਇਨ ਅ ਸਟੇਜ ਆਫ ਐਜ਼ ਅ ਪੈਰਾਲਿਸਿਸ ਕੰਡੀਸ਼ਨ ਹੋ ਗਈ ਹੈਗੀ ਹੈ। ਦੇ ਆਰ ਅਨੇਬਲ ਟੂ ਰਿਐਕਟ। ਉਹ ਰਿਐਕਟ ਨਹੀਂ ਕਰਨਾ ਚਾਹੁੰਦੇ ਹੈਗੇ ਨੇ, ਬਸ ਵੇਖਦੇ ਹੈਗੇ ਨੇ, ਗੱਲਬਾਤ ਕਰਦੇ ਹੈਗੇ ਨੇ। ਦੈਟ ਇਜ਼ ਦ ਬਿਗਨਿੰਗ ਐਂਡ ਐਂਡ ਆਫ ਦ ਮੈਟਰ ਜੀ। 84 ਚ ਹੋਇਆ, ਉਹਦੇ ਬਾਅਦ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਇੱਕ ਜਿਹੜੀ ਖਾੜਕੂ ਲਹਿਰ ਸੀ, ਉਹਦੇ ਬਾਅਦ ਅਸੀਂ ਗੱਲ ਕੀਤੀ ਹੈਗੀ ਨਸ਼ਿਆਂ ਦੇ ਰਾਹੀਂ ਨਸਲ ਕੁਸ਼ੀ ਹੋ ਰਹੀ ਹੈਗੀ ਹੈ। ਨਸ਼ੇ ਦਿੰਦੇ ਜਾਓ ਤਾਂ ਕਿ ਦੇ ਜਸਟ ਬਿਕਮ ਐਬਸੋਲੂਟਲੀ ਮੌਤ ਹੀ ਹੈਗੀ ਹੈ, ਉਹ ਨਸਲ ਕੁਸ਼ੀ ਹੈਗੀ ਹੈ। ਪੰਜਾਬ ਦੇ ਵਿੱਚ ਦੇਖੋ ਤੁਸੀਂ ਤੇ ਜਿਹੜੇ ਕੈਂਸਰ ਹੈਗਾ ਉਹਦਾ ਕੋਈ ਉਪਾਅ ਨਹੀਂ ਹੋ ਰਿਹਾ ਹੈ। ਜਿਹੜਾ ਪਾਣੀ ਹੈਗਾ ਸਬ ਸੋਇਲ ਵਾਟਰ ਹੈਗਾ ਉਹ ਖਰਾਬ ਹੋ ਰਿਹਾ ਹੈਗਾ, ਪਾਣੀ ਪੀਣ ਦੇ ਨਾਲ ਪ੍ਰੋਬਲਮ ਹੈਗੀ ਹੈ, ਐਗਰੀਕਲਚਰ ਪ੍ਰੋਬਲਮ ਹੈਗੀ ਹੈ, ਫਾਰਮਰ ਸੁਸਾਈਡ ਕਰ ਰਹੇ ਹੈਗੇ ਨੇ ਜੀ। ਜਿਹੜੀ ਕਿ ਪੋਲੀਟੀਕਲ ਸਰਕਲਸ ਹੈਗੇ ਨੇ ਉਹ ਸਾਰੀ ਗੱਲ ਨੂੰ ਇੱਕ ਅਣਦੇਖਾ ਕਰਦੇ ਹੈਗੇ ਨੇ। ਗੁਜਰਾਤ ਦੇ ਵਿੱਚ ਜਿਹੜੇ ਪੰਜਾਬੀ ਸਨ ਉਹਨਾਂ ਨੂੰ ਉੱਥੋਂ ਕੱਢਿਆ ਗਿਆ, ਫਾਰਮਰਸ ਨੂੰ ਉਹਨਾਂ ਦਾ ਪ੍ਰੋਬਲਮ ਹੋਈ ਹੈਗੀ ਹੈ। ਹੋਰ ਵੀ ਕਈ ਥਾਵਾਂ ਤੇ ਇਸ ਤਰ੍ਹਾਂ ਦਾ ਹੋਇਆ, ਲਗਾਤਾਰ ਜਿਹੜਾ ਵਿਤਕਰਾ ਹੈਗਾ ਚੱਲਦਾ ਜਾ ਰਿਹਾ ਹੈਗਾ। ਆਈ ਟ੍ਰਾਈ ਟੂ ਅੰਡਰਸਟੈਂਡ ਕਿ ਅਸੀਂ ਸਾਰੇ ਜਿਹੜੇ ਪੰਜਾਬੀ ਹੈਗੇ ਆ, ਸਾਡੀ ਜਿਹੜੀ ਕੌਮ ਹੈਗੀ ਹੈ, ਅਸੀਂ ਇਨ ਚੀਜ਼ਾਂ ਨੂੰ ਵੇਖਦੇ ਹੋਏ ਵੀ ਅਣਦੇਖਾ ਕਿਉਂ ਕਰ ਰਹੇ ਹੈਗੇ ਆ? ਹਰ ਸਰਕਲ ਦੇ ਵਿੱਚ ਹੋ ਰਿਹਾ ਹੈਗਾ। ਪੂਰੀ ਨਸਲ ਜਿਹੜੀ ਹੈਗੀ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਹੈ, ਚਾਹੇ ਨਸ਼ਿਆਂ ਦੇ ਰਾਹੀਂ, ਚਾਹੇ ਡਾਇਰੈਕਟ ਮੌਤ, ਚਾਹੇ ਇਨਡਾਇਰੈਕਟ ਮੌਤ। ਡਾਇਰੈਕਟ ਮੌਤ ਦੀ ਜਿਹੜੀ ਗੱਲ ਕੀਤੀ ਹੈਗੀ ਜਿਹੜਾ 84 ਚ ਹੋਇਆ, ਦੈਟ ਵਾਸ ਦ ਡਾਇਰੈਕਟ ਥਿੰਗ। ਹੁਣ ਜਿਹੜਾ ਤਰੀਕਾ ਹੈਗਾ ਨਸ਼ਿਆਂ ਦੇ ਰਾਹੀਂ ਖਤਮ ਕਰਦੇ ਹੋਏ ਸਾਰਾ ਜਿਹੜਾ ਹੈਗਾ ਅਪੀਅਰਸ ਟੂ ਬੀ ਅ ਵੈਰੀ ਵੈਲ ਪਲਾਨ ਕਾਈਂਡ ਆਫ ਥਿੰਗ, ਜਿਹਦੇ ਚ ਕਾਫੀ ਸਿਆਸੀ ਸਰਕਲ ਜਿਸ ਤਰ੍ਹਾਂ ਪਹਿਲੇ ਵੀ ਕਹਿੰਦਾ ਆਇਆ ਹੈਗਾ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਉੱਤੇ ਹੱਕ ਹੈਗਾ, ਉਹਨਾਂ ਨੂੰ ਪ੍ਰੋਟੈਕਸ਼ਨ ਹੈਗਾ। ਇਸ ਤਰ੍ਹਾਂ ਦੇ ਲੋਕੀ ਜਿਹੜੇ ਹੈਗੇ ਨੇ ਜਿਹੜਾ ਗਲਤ ਕੰਮ ਕਰ ਰਹੇ ਹੈਗੇ ਨੇ, ਨਸ਼ੇ ਹੈਗੇ ਨੇ, ਵਾਟਐਵਰ ਇਟ ਇਜ਼, ਫਾਰਮਰ ਸੁਸਾਈਡ ਹੋ ਰਹੇ ਹੈਗੇ ਨੇ, ਹਰ ਚੀਜ਼ ਦੇ ਉੱਤੇ ਉਹਨੂੰ ਰੋਕਣ ਦੇ ਬਜਾਏ ਦੇ ਜਸਟ ਐਨਕਰੇਜਿੰਗ ਦੇਮ ਫॉर देयर ओन ਪੋਲੀਟੀਕਲ ਬੈਨੀਫਿਟ। ਐਂਡ ਅਸੀਂ ਸੋਸਾਇਟੀ ਜਿਹੜੀ ਹੈਗੀ ਹੈ, ਸਾਡਾ ਸਮਾਜ ਜਿਹੜਾ ਹੈਗਾ, ਸਾਡਾ ਜਿਹੜੀ ਕੌਮ ਹੈਗੀ ਹੈ, ਉਹ ਚੁੱਪਚਾਪ ਬੈਠੀ ਵੇਖ ਰਹੀ ਹੈਗੀ ਹੈ ਕਿ ਅਸੀਂ ਉਹ ਆਈਡੀਅਲਸ ਭੁੱਲ ਗਏ ਜਿਹੜੇ ਕਿ ਗੁਰੂ ਮਹਾਰਾਜ ਨੇ ਸਾਨੂੰ ਦੱਸੇ ਸੀ। ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਵਿੱਚ ਜਿਹੜੇ ਲਿਖੇ ਹੈਗੇ ਨੇ, ਆਈਡੀਅਲਸ ਹੈਵ ਫੋਰਗੋਟਨ ਦੈਟ। ਕੀ ਹੋ ਗਿਆ ਸਾਨੂੰ? ਆਈ ਫੇਲ ਟੂ ਅੰਡਰਸਟੈਂਡ ਜੀ। ਸ਼ਸ਼ੀ ਕਾਂਤ ਜੀ, ਜੇ ਇਸ ਸਾਰੇ ਇਸ਼ੂ ਦੇ ਉੱਪਰ ਖਾਸ ਤੌਰ ਤੇ ਜਿਸ ਹਿਸਾਬ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕਰਨ ਦੀ, ਗੈਂਗਸਟਰ ਕਹਿ ਕੇ ਟਾਰਗੇਟ ਕਰਨ ਦੀ ਲਾਈਨ ਦੀ ਜੇ ਗੱਲ ਕਰੀਏ, ਪੋਲੀਟੀਕਲ ਸਰਕਲਸ ਦੇ ਵੱਲੋਂ ਪਹਿਲਾਂ ਵਰਤਿਆ ਜਾਂਦਾ ਹੈ ਉਹਨਾਂ ਨੌਜਵਾਨਾਂ ਨੂੰ ਤੇ ਫਿਰ ਉਹਨਾਂ ਨੂੰ ਹੀ ਮਾਰ ਕੇ ਇਹ ਦਰਸਾਇਆ ਜਾਂਦਾ ਵੀ ਜੀ ਅਸੀਂ ਪੰਜਾਬ ਦੇ ਵਿੱਚੋਂ ਜਿਹੜੀ ਇੱਕ ਇਹ ਕਲਾਸ ਹੈਗੀ ਆ ਉਹਨੂੰ ਖਤਮ ਕਰ ਰਹੇ ਹਾਂ, ਸਮਾਜ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਪੋਲੀਟੀਕਲ ਸਰਕਲਸ ਦੀ ਜਿਹੜੀ ਇਹ ਇੱਕ ਚਾਲ ਹੈਗੀ ਹੈ, ਜਾਂ ਇਹ ਕਹਿ ਲਓ ਵੀ ਉਹਨਾਂ ਵੱਲੋਂ ਜਿਸ ਹਿਸਾਬ ਨਾਲ ਇਹ ਸਾਰੀ ਪਲਾਨ ਇਹ ਕੀਤੀ ਗਈ ਹੈ ਤੇ ਖੇਡੀ ਜਾ ਰਹੀ ਹੈ, ਇਹਨੂੰ ਐਕਸਪੋਜ਼ ਕਿਵੇਂ ਕੀਤਾ ਜਾ ਸਕਦਾ ਹੈ ਜਾਂ ਇਹਨੂੰ ਫਾਈਟ ਕਿਵੇਂ ਕੀਤਾ ਜਾ ਸਕਦਾ ਹੈ ਸਮਾਜ ਦੇ ਵੱਲੋਂ,
ਜਾਂ ਓਵਰਆਲ ਕੀ ਸਮਝਦੇ ਹੋ, ਜਾਂ ਇਹਦੇ ਵਿੱਚ ਬਾਹਰ ਜਿਹੜੇ ਬੈਠੇ ਪੰਜਾਬੀ ਹੈਗੇ ਆ, ਡਾਇਸਪੋਰਾ ਦੇ ਵਿੱਚ ਸਿੱਖ ਹੈਗੇ ਆ, ਉਹ ਕਿਵੇਂ ਆਪਣਾ ਰੋਲ ਅਦਾ ਕਰ ਸਕਦੇ ਆ? ਪੋਲੀਟੀਕਲ ਸਰਕਲ ਹੈਗਾ, ਯੂਜ਼ ਐਂਡ ਥਰੋ ਦੀ ਗੱਲ ਹੁੰਦੀ ਹੈਗੀ ਹੈ। ਤੇ ਇੱਥੇ ਮੈਂ ਕਹਾਂਗਾ ਪੰਜਾਬ ਦੇ ਵਿੱਚ ਆਮ ਤੌਰ ਤੇ ਗੱਲ ਹੋ ਰਹੀ ਹੈ ਨਾਟ ਯੂਜ਼ ਐਂਡ ਥਰੋ ਬਟ ਯੂਜ਼ ਐਂਡ ਕਿਲ, ਤਾਂ ਕਿ ਕੋਈ ਐਵੀਡੈਂਸ ਨਾ ਰਹਿ ਜਾਏ। ਔਰ ਇੱਥੇ ਦੀ ਜਿਹੜੀ ਸੋਸਾਇਟੀ ਹੈਗੀ ਇਹਦੇ ਬਾਰੇ ਮੈਂ ਜਿਸ ਆਪਣਾ ਮੇਰਾ ਵਿਚਾਰ ਜਿਹੜਾ ਹੈਗਾ ਕਿ ਐਜ਼ ਇਫ ਦੇ ਆਰ ਇਨ ਪੈਰਾਲਿਸਿਸ, ਬੋਲ ਨਹੀਂ ਸਕਦੇ ਹੈਗੇ ਨੇ, ਵੇਖ ਰਹੇ ਹੈਗੇ ਨੇ, ਸਮਝ ਰਹੇ ਹੈਗੇ ਨੇ, ਪਰ ਬੋਲ ਨਹੀਂ ਸਕਦੇ ਹੈਗੇ ਨੇ। ਜਿਹੜਾ ਡਾਇਸਪੋਰਾ ਹੈਗਾ, ਜਿਹੜੇ ਪੰਜਾਬੀ ਵਿਦੇਸ਼ਾਂ 'ਚ ਵਸ ਰਹੇ ਹੈਗੇ ਨੇ, ਤੁਸੀਂ ਸਾਰੇ ਜਿਹੜੇ ਹੈਗੇ ਹੋ ਇੱਕ ਖੁੱਲੇ ਮਾਹੌਲ ਦੇ ਵਿੱਚ ਸਾਂਸ ਲੈ ਰਹੇ ਹੈਗੇ ਹੋ, ਤੁਸੀਂ ਇੱਕ ਖੁੱਲੇ ਮਾਹੌਲ ਦੇ ਵਿੱਚ ਜੀ ਰਹੇ ਹੈਗੇ ਹੋ, ਜਿੱਥੇ ਤੁਹਾਡੇ ਉੱਤੇ ਕੋਈ ਅਨਡਿਊ ਰੈਸਟ੍ਰਿਕਸ਼ਨਸ ਨਹੀਂ ਹੈਗੀਆਂ ਨੇ। ਔਰ ਤੁਸੀਂ ਇੱਕ ਹੋਰ ਦੇਖੋ ਕਿ ਸਮਹਾਉ ਦੀ ਅਗਰ ਇੱਥੇ ਜਿਹੜੇ ਵੀ ਮੂਵਮੈਂਟ ਸ਼ੁਰੂ ਹੋਏ ਹੈਗੇ ਨੇ ਉਹ ਸਾਰੇ ਵਿਦੇਸ਼ ਤੋਂ ਸ਼ੁਰੂ ਹੋਏ ਹੈਗੇ ਨੇ, ਕੈਨੇਡਾ ਤੋਂ, US ਤੋਂ, ਯੂਰਪ ਤੋਂ। ਮੈਂ ਸਮਝਦਾ ਹੈਗਾ ਕਿ ਇਸ ਵੇਲੇ ਡਾਇਸਪੋਰਾ ਜਿਹੜਾ ਹੈਗਾ ਉਹਨਾਂ ਦੀ ਲੋੜ ਹੈਗੀ ਹੈ ਕਿ ਜੇ ਉਹ ਇਸ ਗੱਲ ਦੇ ਉੱਤੇ ਲੀਡ ਲੈ ਕਰਕੇ ਔਰ ਪੰਜਾਬ ਦੀ, ਖਾਸ ਕਰ ਆਪਣੇ ਪੰਜਾਬ ਦੀ ਗੱਲ ਕਰ ਰਹੇ ਹਾਂ, ਮੈਂ ਤਾਂ ਵਰਨਾ ਗੱਲ ਕਰਨਾ ਚਾਹਾਂਗਾ ਪੂਰੇ ਇੰਡੀਆ ਦੀ, ਕਿਉਂਕਿ ਪੰਜਾਬੀ ਜਿਹੜੇ ਹੈਗੇ ਪੂਰੇ ਇੰਡੀਆ 'ਚ ਵਸੇ ਹੈਗੇ ਨੇ, ਪੂਰੀ ਦੁਨੀਆ 'ਚ ਵਸੇ ਹੈਗੇ ਨੇ। ਪਰ ਤੁਸੀਂ ਜਿਹੜੇ ਹੈਗੇ ਹੋ ਆਜ਼ਾਦ ਹੈਗੇ ਹੋ, ਇੱਥੇ ਜਿਹੜੇ ਹੈਗੇ ਨੇ ਇੰਡੀਆ ਦੇ ਵਿੱਚ ਉਹ they're all oppressed, ਉਹਨਾਂ ਨੂੰ ਜਿਸ ਤਰ੍ਹਾਂ ਹੈਗਾ ਇੱਕ ਤਰੀਕੇ ਨਾਲ ਬੰਦੀ ਕਰਕੇ ਰੱਖਿਆ ਗਿਆ ਹੈਗਾ, ਉਹਨਾਂ ਨੂੰ ਸਿਰਫ ਵਰਤਿਆ ਜਾ ਰਿਹਾ ਹੈਗਾ, ਇਕਨੋਮਿਕਲੀ ਉਹਨਾਂ ਨੂੰ ਵਰਤਿਆ ਜਾ ਰਿਹਾ ਹੈਗਾ, ਫਾਈਨੈਂਸ਼ਲੀ ਵਰਤਿਆ ਜਾ ਰਿਹਾ ਹੈਗਾ, ਐਗਰੀਕਲਚਰਲੀ ਵਰਤਿਆ ਜਾ ਰਿਹਾ ਹੈਗਾ, ਡਰੱਗਸ ਦੇ ਕਰਕੇ ਉਹਨਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈਗਾ। ਦਿਸ ਇਜ਼ ਦ ਟਾਈਮ ਜਦੋਂ ਡਾਇਸਪੋਰਾ ਜਿਹੜਾ ਹੈਗਾ ਦੇ ਹੈਵ ਟੂ ਕਮ ਅਪ ਐਂਡ ਦੇ ਹੈਵ ਟੂ ਸਟਾਰਟ, ਉਹਨਾਂ ਨੂੰ ਇੱਕ ਵਰਲਡ ਵਾਈਡ ਮੂਵਮੈਂਟ ਸ਼ੁਰੂ ਕਰਨਾ ਪਏਗਾ। ਦੁਨੀਆ ਦੇ ਜਿੰਨੇ ਵੀ ਡਾਇਸਪੋਰਾ ਬੈਠੇ ਹੈਗੇ ਨੇ, ਵਿਦੇਸ਼ਾਂ 'ਚ ਬੈਠੇ ਹੈਗੇ ਨੇ, ਕਿ ਉਹ ਸਾਰੇ ਇਕੱਠੇ ਹੋ ਕਰਕੇ ਲਾਮਬੰਦ ਹੋ ਜਾਣ ਇਸ ਚੀਜ਼ ਦੇ ਉੱਤੇ। ਤੇ ਮੇਰਾ ਆਪਣਾ ਸੋਚਣਾ ਹੈਗਾ ਹੈ ਕਿ ਜਿਹੜੇ ਪੰਜਾਬੀ ਅਸੀਂ ਇੱਥੇ ਬੈਠੇ ਹੈਗੇ ਆ, ਇਸ ਮੁਲਕ 'ਚ ਬੈਠੇ ਹੈਗੇ ਨੇ, ਹੂ ਆਰ ਇਨ ਦੈਟ ਕਾਈਂਡ ਆਫ ਥਿੰਗ, ਪੈਰਾਲਿਸਿਸ ਹੋਇਆ ਪਿਆ ਹੈਗਾ, ਬੋਲਣ ਦੀ ਸ਼ਕਤੀ ਨਹੀਂ ਹੈ, ਹਿੰਮਤ ਨਹੀਂ ਹੈ, ਜੋ ਵੇਖ ਰਹੇ ਹੈਗੇ ਪਰ ਉਹਨਾਂ ਦੀ ਆਤਮਾ ਮਰ ਗਈ ਹੈਗੀ ਹੈ, ਉਹਨਾਂ ਨੂੰ ਜਗਾਉਣ ਲਈ ਜਿਹੜਾ ਰੋਲ ਹੈਗਾ ਇਹ ਡਾਇਸਪੋਰਾ ਜਿੰਨਾ ਇੰਪੋਰਟੈਂਟ ਰੋਲ ਪਲੇ ਕਰ ਸਕਦਾ ਹੈਗਾ। ਉਹਨਾਂ ਤੋਂ ਵੱਡਾ ਰੋਲ ਕੋਈ ਹੋਰ ਨੋਬਡੀ ਐਲਸ ਕੈਨ ਪਲੇ। ਇਹੀ ਗੱਲ ਮੈਂ ਡਾਕਟਰ ਸਾਹਿਬ ਨੇ ਬੇਨਤੀ ਕਰ ਰਿਹਾ ਸੀ ਕਿ ਦਿਸ ਇਜ਼ ਦ ਟਾਈਮ ਜੇ ਤੁਹਾਡੇ ਰੇਡੀਓ ਰਾਹੀਂ, ਤੁਹਾਡੇ ਟੀਵੀ ਰਾਹੀਂ, ਤੁਹਾਡਾ ਮੀਡੀਆ ਰਾਹੀਂ, ਪ੍ਰਿੰਟ ਰਾਹੀਂ, ਅਸੀਂ ਜਿੰਨਾ ਵੀ ਇੱਕ ਡਾਇਸਪੋਰਾ ਹੈਗਾ ਉਹਨਾਂ ਨੂੰ ਸਰਕਾਰ ਇਕਜੁੱਟ ਕਰ ਸਕੀਏ, ਜਸਟ ਟੂ ਸੇਵ ਦ ਕੌਮ, ਜਸਟ ਟੂ ਸੇਵ ਕਿ ਜਿਹੜੇ ਆਈਡੀਅਲਸ ਹੈਗੇ, ਸਾਡੇ ਹਾਈ ਆਈਡੀਅਲਸ ਹੈਗੇ ਨੇ, ਉਹ ਕਿਤੇ ਫਿਰ ਲੋਕੀ ਭੁੱਲ ਨਾ ਜਾਣ, ਜਿਸ ਤਰ੍ਹਾਂ ਕਿ ਇੱਥੇ ਭੁੱਲਦੇ ਜਾ ਰਹੇ ਹੈਗੇ ਨੇ। ਸਾਡੀ ਜਿਹੜੀ ਮਾਰਸ਼ਲ ਰੇਸ ਹੈਗੀ ਉਹਦਾ ਜੈਨੋਸਾਈਡ ਹੋ ਰਿਹਾ ਹੈਗਾ, ਉਹਨੂੰ ਰੋਕਿਆ ਜਾ ਸਕੇ ਤੇ ਕੌਮ ਜਿਹੜੀ ਹੈਗੀ ਹੈ, ਸਾਡੇ ਬੱਚੇ ਜਿਹੜੇ ਹੈਗੇ ਉਹਨਾਂ ਦਾ ਭਵਿੱਖ ਚੰਗਾ ਰਹੇ, ਉਜਵਲ ਰਹੇ, ਪ੍ਰੋਸਪਰਸ ਰਹੇ। ਬਿਲਕੁਲ, ਵਾਹਿਗੁਰੂ ਦੀ ਕਿਰਪਾ ਚਾਹੀਦੀ ਹੈਗੀ। ਜੀ ਸ਼ਸ਼ੀ ਕਾਂਤ ਜੀ, ਜਿਵੇਂ ਅਸੀਂ ਸਮਾਜਿਕ ਤੌਰ ਤੇ ਇੱਕ ਗੱਲ ਕੀਤੀ ਹੈ ਤੇ ਇਹਦੇ ਵਿੱਚ ਡਾਇਸਪੋਰਾ ਦਾ ਕੀ ਰੋਲ ਹੋ ਸਕਦਾ, ਉਸ ਬਾਰੇ ਵੀ ਤੁਸੀਂ ਆਪਣੇ ਵਿਚਾਰ ਦਿੱਤੇ ਆ। ਪਰ ਜਦੋਂ ਅਸੀਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸਟੇਟ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਸੈਂਟਰ ਦੇ ਵਿੱਚ, ਹੁਣ BJP ਦੀ ਹੈਗੀ ਹੈ ਪੰਜਾਬ ਦੇ ਵਿੱਚ, ਪਹਿਲਾਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ, ਹੁਣ ਕਾਂਗਰਸ ਦੀ ਹੈਗੀ ਹੈ। ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਵੀ ਪੰਜਾਬ ਦੇ ਵਿੱਚ ਐਜ਼ ਐਨ ਓਪੋਜੀਸ਼ਨ ਇੱਕ ਰੋਲ ਹੈ। ਸੋ ਪਾਰਟੀ ਲੈਵਲ ਤੇ ਜਦੋਂ ਤੁਸੀਂ ਦੇਖਦੇ ਹੋ ਸਿਆਸਤਦਾਨਾਂ ਦੇ ਵਿੱਚ ਕੋਈ ਤੁਹਾਨੂੰ ਫਰਕ ਨਜ਼ਰ ਆਉਂਦਾ ਹੈ ਵੀ ਕੋਈ ਪਾਰਟੀ ਜਾਂ ਕੁਝ ਬੰਦੇ ਕੋਈ ਸੁਹਿਰਦਤਾ ਦੇ ਨਾਲ ਇਸ ਇਸ਼ੂ ਦੇ ਉੱਪਰ ਕੰਮ ਕਰ ਰਹੇ ਹੋਣ ਤਾਂ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਹੈਗੀ ਹੈ ਉਹਨੂੰ ਇਸ ਰਸਤੇ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਚੰਗੇ ਸਿੱਧੇ ਰਸਤੇ ਦੇ ਉੱਪਰ ਲੈ ਕੇ ਆਇਆ ਜਾ ਸਕੇ? ਜੇ ਮੈਂ ਇੱਕ ਲਾਈਨ ਦੇ ਵਿੱਚ, ਇੱਕ ਸ਼ਬਦ ਦੇ ਵਿੱਚ ਕਿਹਾ ਇਹਨੂੰ ਕਿ ਨੋ ਇਨ ਕੈਪੀਟਲ ਲੈਟਰਸ, ਜਿੰਨੇ ਵੀ ਪੋਲੀਟੀਸ਼ੀਅਨਸ ਹੈਗੇ ਨੇ ਦੇ ਆਰ ਆਲ ਚਿਪਸ ਆਫ ਦ ਸੇਮ ਬਲੌਕ। ਉਹ ਆਮ ਤੌਰ ਤੇ ਜਿਹੜੀ ਸਿਆਸੀ ਪਾਰਟੀਆਂ ਹੈਗੀਆਂ ਨੇ ਉਹ ਆਪਣੀ ਨਿੱਜੀ ਰੋਟੀਆਂ ਸੇਕਣ ਲਈ ਕੰਮ ਕਰਦੀ ਹੈਗੀ। ਕਿਸੇ ਵੀ ਸਿਆਸੀ ਪਾਰਟੀ ਦਾ ਮੈਂ ਨਹੀਂ ਸਮਝਦਾ ਕਿ ਉਹਨਾਂ ਦਾ ਐਂਬਿਸ਼ਨ ਇਹ ਹੈਗੀ ਹੈ, ਉਹਨਾਂ ਦਾ ਆਬਜੈਕਟਿਵ ਇਹ ਹੈਗਾ ਕਿ ਸਮਾਜ ਸੁਧਾਰ ਹੋਏ, ਤਰੱਕੀ ਹੋਏ, ਸਭ ਪਾਸੇ ਸਭ ਬੰਦੇ ਜਿਹੜੇ ਹੈਗੇ ਨੇ ਆਪਣਾ ਆਮ ਤੌਰ ਤੇ ਵੇਖਦੇ ਹੈਗੇ ਉਹਨਾਂ ਦੀ ਆਪਣੀ ਨਿੱਜੀ ਹੀ ਤਰੱਕੀ ਹੋ ਸਕਦੀ ਹੈਗੀ ਹੈ। ਜੀ ਮੈਂ ਇੱਕ ਇੱਥੇ ਸਵਾਲ ਪੁੱਛਣਾ ਚਾਹੁੰਦਾ ਹੈਗਾ ਕਿ 2-4 ਪੋਲੀਟੀਸ਼ੀਅਨਸ ਹੈਗੇ ਨੇ ਸਾਡੇ ਪੰਜਾਬ ਦੇ ਵਿੱਚ ਔਰ ਇਸ ਮੁਲਕ ਦੇ ਵਿੱਚ, ਪੁਰਾਣੇ ਖਾਸ ਕਰ ਹੈਗੇ ਨੇ, ਜਿਨ੍ਹਾਂ ਨਾਲ ਮੈਂ ਕਹਿ ਸਕਦਾ ਹਾਂ ਕਿ ਹਾਈ ਆਈਡੀਅਲ ਸੀ। ਵਰਨਾ ਆਮ ਤੌਰ ਤੇ ਤੁਸੀਂ ਕਿਸੇ ਪੋਲੀਟੀਸ਼ੀਅਨ ਦੇ ਬਾਰੇ ਕਹਿ ਸਕਦੇ ਹੈਗੇ ਹੋ ਜਿਹੜਾ ਕਿ ਇਲੈਕਸ਼ਨ ਲੜਦੇ ਹੈਗੇ ਨੇ, ਕਿਸੇ ਨੇ ਆਪਣੇ ਘਰ ਦੀ ਜਿਹੜੀ ਪ੍ਰਾਪਰਟੀ ਨੂੰ ਮੌਰਗੇਜ ਕੀਤਾ ਹੋਏ, ਵੇਚ
पंजाब ਦੇ ਵਿੱਚ ਨਿੱਕਾ ਜਿਹਾ ਇਲੈਕਸ਼ਨ ਹੁੰਦਾ ਹੈ ਪੰਚਾਂ ਦਾ ਪਿੰਡਾਂ 'ਚ, ਉਹਦੇ ਵਿੱਚ ਵੀ ਕਹਿੰਦੇ ਨੇ ਕਿ ਅਸੀਂ 40 ਲੱਖ ਖਰਚ ਕੀਤਾ, 50 ਲੱਖ ਖਰਚ ਕੀਤਾ। ਜਿਹੜੇ ਦੂਜੇ ਇਲੈਕਸ਼ਨ ਤੇ ਜੋ ਅੱਜ ਕੱਲ੍ਹ ਕਰੋੜਾਂ 'ਚ ਜਾਂਦੀ ਹੈਗੀ ਹੈ, ਸਟੇਟ ਦੇ ਵਿੱਚ ਜਿਹੜੀ ਹੈਗੀ ਕਈ 100 ਕਈ 1000 ਕਰੋੜ ਤੱਕ ਜਾਂਦੀ ਹੈ। ਇੱਥੋਂ ਪੈਸਾ ਆਉਂਦਾ ਹੈਗਾ, ਇਹ ਪੈਸਾ ਜਨਤਾ ਦਾ ਹੈਗਾ, ਤੁਹਾਡਾ ਹੈਗਾ, ਮੇਰਾ ਹੈਗਾ, ਜਿਹੜਾ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਦੜਾ ਧਮਕਾ ਕਰਕੇ ਸਹੀ ਤਰੀਕੇ ਨਾਲ ਗਲਤ ਤਰੀਕੇ ਨਾਲ ਜਿਸ ਤਰ੍ਹਾਂ ਵੀ ਕੀਤਾ ਹੈਗਾ, they have just concentrated the wealth in their hand and they are utilizing that wealth for their own political purposes। मैं नहीं समझता कि किसी पॉलिटिकल पार्टी जड़ी है जिन्हें चाहे ए है, चाहे बी है, चाहे सी है, चाहे एक्स है, वाई है, दे आर ऑल द सेम। और जे करके समाज चाहता है कि उन्होंने का एक्सप्लॉयटेशन ना हो, अगे वधन, then they have to wake up and diaspora जड़ा है they have to take the lead। तुसी इत्थों दी जड़ी पॉलिटिक्स हैगी है उन्होंने कंट्रोल करो, उन्होंने गाइड करो, उन्होंने अगे चलाओ। क्योंकि तुसी जिस समय पहले भी कहा है एक इंडिपेंडेंट स्वतंत्र एक वातावरण दे विच विचर रहे हैगे हो। असी सारे जड़े हैगे इत्थे बैठे मनु जापदा है, मैं अपने आप को समझना है कि जिस तरह की असी गुलाम हैगे ने, जिस तरह असी किसी ने खिंची कठपुतली जी जड़ी होंदी उस पासे चल जाते हैं, वरना जिस कठपुतली पई होंदी हैगी वेख सब कुछ रही हैगी, पर करना नहीं कुछ, शक्ति नहीं कुछ वो नहीं है। तो कल वो फिर यही निकलेगी कि यूथ जड़ा है चाहे एनकाउंटर च जाए, चाहे नशिया दे विच जाए, चाहे किसान जड़ा है खुदकुशी कर ले, वरना चाहे सरकारी नस्लकुशी है, चाहे दूजी हैगी है। अल्टीमेट फ्यूचर तो बदकिस्मती नाल साडा जब हैगा यही रह गया है कि जस्ट एवरीबॉडी इज मूविंग टुवर्ड्स दैट काइंड ऑफ सैड डेथ। जी शशि कांत जी, अंत दे विच जिहड़े नौजवान साडे नाल इस वक्त जुड़े हुए हैगे आ, खास तौर ते जिहड़े पंजाब दे विच जिन्ना तक ये मैसेज पहुंचूगा उन्हां लई अंत दे विच की मैसेज की संदेश देना चाहोगे, उन्हां नूं की कहना चाहोगे जिहड़े इस वक्त तुहानूं सुन रहे आ? मेरा संदेश की मेरी बेनती उन्होंने सिर्फ यही होएगी कि वो अपने बारे सोचन कि उन्होंने भविख चाहते हैं कि वो चाहते हैं कि उन्होंने भी इस खिलौने जिस तरह होंगे ने उस तरीके नाल पॉलिटिशियन उन्होंने एक्सप्लॉइट करते जा जी कि वो समझते हैं ने कि उन्होंने अपने लिए ते अपने परिवार लिए फॉर देयर ओन सेक नशिया से दूर रहना चाहिए हैगा, कि वो समझते हैं कि दे हैव टू डिसाइड कि पढ़ना लिखना चाहिए हैगा, सही आइडियल्स जेडे हैगे ने वो करना चाहिए हैगे ने। एंड पंजाब के विच एक होर लोड़ होएगी जदों कि नौजवान पीढ़ी जिहड़ी हैगी है दे हैव टू कम टुगेदर एंड स्टार्ट अ सॉर्ट ऑफ कोऑपरेटिव मूवमेंट, ताकि कुछ नौकरियां भी जिहड़ी हैगी ने, चाहे बिजनेस हैगा चाहे कुछ हैगा, वो भी शुरू होए। ये नहीं कि जिस तरह मैं किसी का कोई कुछ दिन पहले कोई स्टेटमेंट देख रहा थी ऑन सम क्लिपिंग जी थी कि पकौड़ियां की दुकान खोल लियो तो चाय की दुकान खोल लियो। व्हाट नॉनसेंस इट इज, व्हाट नॉनसेंस इट इज। नौजवान नु सोचना है दैट यस दिस इज द राइट थिंग, वी शुड डू दिस थिंग, नशा तो दूर रहो, पॉलिटिशियंस तो दूर रहो, व्हाटएवर इट इज, किसी के हाथ की कठपुतली ना बनो और एक कोऑपरेटिव मूवमेंट चलाओ। और इहदे विच जिस तरह मैं कहा कि डायस्पोरा की लोड़ हैगी, दे हैव टू क्रिएट सम अपॉर्चुनिटीज के कोऑपरेटिव मूवमेंट हैगा, नौजवानों को लगे कि वो स्वतंत्र हैगे ने विचरण ले, दे हैव अ पावर टू थिंक रैशनली एंड एक्ट रैशनली, दे हैव टू गाइड अस इन पंजाब। वरना वी आर ऑल जिस तरह मैं कहा हैगा एवरीबॉडी इज सॉर्ट ऑफ लाइक दैट पुतली जी हैगी है, a kind of suspended animation कह दो चाहे तुसी कह दो, kind of paralysis kind of thing, that kind of situation is there। only youth can take the lead और उन्होंने लीड जिहड़ी हैगी उन्हें गाइड करना पड़ेगा डायस्पोरा ने। इत्थे पंजाब दे विच किसी दे कोले शक्ति नहीं हैगी, इच्छा शक्ति नहीं हैगी, कोई करना भी नहीं चाहता है। जी शशि कांत जी, तुहाडा बहुत बहुत धन्नवाद, तुसीं इस सारे शो दे उपर अपना समा कढ के साडे नाल विचारां दी सांझ पाई है। अज दे शो दे विच तुहाडे कोलों इत्थे ही इजाजत चाहांगे जी। तुहाडा बहुत बहुत धन्नवाद। फतेह दी सांझ पाई है। वाहिगुरू जी का खालसा, वाहिगुरू जी की फतेह जी। वाहिगुरू जी की फतेह। व्यूअर्स, उम्मीद करते हैं कि अज की जिहड़ी साडी गलबात सी पंजाब दे साबका DGP शशि कांत जी होरां नाल ਉਹ ਤੁਹਾਨੂੰ ਜ਼ਰੂਰ पसंद आई होगी। ਇਹਦੇ ਵਿੱਚੋਂ ਜ਼ਰੂਰ ਕੁਝ ਨਾ ਕੁਝ फूड फॉर थॉट, ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ
ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।